ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਭ ਤੋਂ ਵੱਧ ਚਰਚਿਤ ਖਬਰ ਤੋਂ। ਕੁੰਵਰ ਵਿਜੇ ਪ੍ਰਤਾਪ। ਕੁੰਵਰ ਵਿਜੇ ਪ੍ਰਤਾਪ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਆਪਦੇ ਮਨ ਦੀ ਮੰਨਦੇ ਨੇ, ਕਿਸੇ ਦਾ ਖੌਫ ਜਾਂ ਕਿਸੇ ਦੀ ਝੇਪ ਘੱਟ ਮੰਨਦੇ ਨੇ। ਔਰ ਉਹਨਾਂ ਦੇ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਕਿਸੇ ਚੇਅਰਮੈਨੀ ਤੋਂ, ਖਾਸ ਕਰਕੇ ਵਿਧਾਨ ਸਭਾ ਕਮੇਟੀ ਦੇ ਨਾਲ ਜਿਹੜੀ ਜੁੜੀ ਚੇਅਰਮੈਨੀ ਹੈ, ਉਹ ਕਹਿੰਦੇ ਚੇਅਰਮੈਨੀ ਉਹਨਾਂ ਨੇ ਵਗਾ ਕੇ ਮਾਰੀ। ਕਾਰਨ ਦੱਸਿਓ। ਪਹਿਲਾਂ ਆਈਜੀ ਦਾ ਅਹੁਦਾ ਛੱਡਿਆ ਤੇ ਹੁਣ ਚੇਅਰਮੈਨੀ ਛੱਡਤੀ। ਤੇ ਗੱਲ ਸੁਣਨ ਦੇ ਵਿੱਚ ਇਹ ਵੀ ਆ ਰਹੀ ਹੈ ਕਿ ਜਦੋਂ ਦਾ ਅਸਤੀਫਾ ਦਿੱਤਾ, ਉਦੋਂ ਦੀ ਹੁਣ ਆਮ ਆਦਮੀ ਪਾਰਟੀ ਤਰਲੇ ਕੱਢਣ ਲੱਗੀ ਹੈ। ਪ੍ਰਵੀਨ ਜੀ, ਕੁੰਵਰ ਵਿਜੇ ਪ੍ਰਤਾਪ ਇੱਕ ਧੜੱਲੇਦਾਰ ਅਫਸਰ ਵਜੋਂ ਵੀ ਜੀ ਤੇ ਇੱਕ ਸਾਫ਼ ਗੋਈ ਵਾਲੇ ਇਨਸਾਨ ਵਜੋਂ ਵੀ ਪਹਿਚਾਣੇ ਜਾਂਦੇ ਨੇ। ਜੀ ਤੇ ਉਹਨਾਂ ਨੇ ਆਪਣੀ ਉਸ ਪਹਿਚਾਣ ਨੂੰ ਆਮ ਆਦਮੀ ਪਾਰਟੀ ਦੀ ਵਿਧਾਇਕੀ ਚੁਣਨ ਤੋਂ ਬਾਅਦ ਵੀ ਜਾਂ ਵਿਧਾਇਕ ਬਣਨ ਤੋਂ ਬਾਅਦ ਵੀ ਕਾਇਮ ਰੱਖਿਆ। ਇਹ ਪਹਿਲਾ ਮੌਕਾ ਨਹੀਂ ਹੈ ਜੀ। ਇਹ ਤੀਸਰਾ ਚੌਥਾ ਮੌਕਾ ਜਦੋਂ ਉਹਨਾਂ ਨੇ ਇਸ ਸਰਕਾਰ ਦੇ 10 ਮਹੀਨਿਆਂ 'ਚ ਦਿਖਾਇਆ ਕਿ ਮੇਰੀ ਆਵਾਜ਼ ਨਹੀਂ ਸੁਣੀ ਜਾ ਰਹੀ। ਜੀ। ਤੁਹਾਡੇ ਧਿਆਨ 'ਚ ਹੋਏਗਾ, ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੈ। ਉਸ ਸੈਸ਼ਨ ਦੇ ਵਿੱਚ ਬਾਰ-ਬਾਰ ਉਂਗਲੀ ਖੜੀ ਕਰਕੇ ਜੇਕਰ ਬੇਅਦਬੀ ਵਾਲੇ ਮਾਮਲਿਆਂ ਤੇ ਕੋਈ ਚਰਚਾ ਮੰਗਦਾ ਹੈ, ਸੱਤਾਧਾਰੀ ਧਿਰ ਦੇ ਵਿੱਚੋਂ ਖਾਸ ਕਰਕੇ, ਤਾਂ ਉਹ ਕੁੰਵਰ ਵਿਜੇ ਪ੍ਰਤਾਪ ਨੇ। ਜੀ। 92 ਐਮਐਲਏਆਂ ਚੋਂ ਇੱਕ ਐਮਐਲਏ ਬੋਲੇ ਤੇ ਉਹ ਵੀ ਉਹ ਐਮਐਲਏ ਜਿਹਦੇ ਸਿਰ ਤੇ ਪੱਗ ਨਹੀਂ ਹੈ। ਜੀ ਤੇ ਜਿਹੜਾ ਮੂਲ ਪੰਜਾਬੀ ਵੀ ਨਹੀਂ ਹੈ। ਤੇ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ ਬਾਕੀ ਪੰਜਾਬੀਆਂ ਲਈ ਜਾਂ ਬਾਕੀ ਚੁਣੇ ਹੋਏ ਐਮਐਲਏ ਲਈ ਕਿ ਤੁਹਾਡੀ ਜ਼ਮੀਰ ਕਿਉਂ ਮਰ ਗਈ ਜੀ, ਤੁਹਾਡੇ 'ਚ ਦਮ ਕਿਉਂ ਨਹੀਂ। ਤੁਸੀਂ ਪੰਜਾਬ ਲਈ, ਇਹ ਬੇਅਦਬੀ ਦੇ ਮਾਮਲਿਆਂ ਲਈ, ਪਹਿਲੀਆਂ ਸਰਕਾਰਾਂ ਦੀਆਂ ਕੀਤੀਆਂ ਕਰਤੂਤਾਂ ਲਈ ਕਿਉਂ ਜਵਾਬ ਨਹੀਂ ਮੰਗਦੇ, ਕਿਉਂ ਉਹਦੇ ਤੇ ਐਕਸ਼ਨ ਨਹੀਂ ਲੈਂਦੇ ਜੀ। ਬਿਲਕੁਲ। ਤੁਹਾਨੂੰ ਕਿਹਨੇ ਜਕੜਿਆ? ਹੁਣ ਤਾਂ ਸਰਕਾਰ ਤੁਹਾਡੀ ਹੈ। ਸਹੀ ਹੈ। ਸੋ ਕੁੰਵਰ ਵਿਜੇ ਪ੍ਰਤਾਪ ਨੇ ਪੰਜਾਬ ਦੀ ਵਿਧਾਨ ਸਭਾ 'ਚ ਹੱਥ ਖੜਾ ਕਰਕੇ, ਵਿਧਾਨ ਸਭਾ ਦੇ ਅੰਦਰ ਖੜੇ ਹੋ ਕੇ ਬਾਰ-ਬਾਰ ਇਹ ਮੰਗ ਮੰਗੀ ਕਿ ਸਪੀਕਰ ਸਾਹਿਬ 2 ਘੰਟੇ ਦਾ ਹੀ ਸਮਾਂ ਦੇ ਦਿਓ, ਬੇਅਦਬੀ ਵਾਲੇ ਮਾਮਲਿਆਂ ਤੇ ਚਰਚਾ ਤਾਂ ਕਰਾ ਲਓ। ਤੇ ਸਪੀਕਰ ਸਾਹਿਬ ਕੀ ਕਰਨ? ਮਨਜ਼ੂਰੀ ਤਾਂ ਦਿੱਲੀ ਤੋਂ ਆਉਂਦੀ ਹੈ ਜੀ। ਤੇ ਇੱਥੋਂ ਤੱਕ ਕੁੰਵਰ ਵਿਜੇ ਪ੍ਰਤਾਪ ਨੇ ਇਹ ਵੀ ਕਿਹਾ ਕਿ ਜੇ ਨਹੀਂ ਚਰਚਾ ਕਰਾਉਣੀ ਤਾਂ ਮੈਨੂੰ 10 ਮਿੰਟ ਦੇ ਦਿਓ, ਮੈਨੂੰ ਆਪਣੀ ਗੱਲ ਤਾਂ ਰੱਖ ਲੈਣ ਦਿਓ। ਤੇ ਇਸ ਮੁੱਦੇ ਤੇ ਉਹਨਾਂ ਨੂੰ 10 ਮਿੰਟ ਵੀ ਨਹੀਂ ਮਿਲੇ ਜੀ। ਤੇ ਆਖਰ ਫਿਰ ਉਹਨਾਂ ਨੇ ਆਪਣੀ ਗੱਲ ਬਾਈਬਲ ਕਲਾਂ ਚੱਲ ਰਹੀ ਮੋਰਚੇ 'ਚ ਰੱਖੀ। ਠੀਕ ਹੈ। ਤੇ ਉੱਥੇ 40-45 ਮਿੰਟ ਬੋਲਦੇ ਨੇ ਕੁੰਵਰ ਵਿਜੇ ਪ੍ਰਤਾਪ, ਤੇ ਉਹਦੇ ਵਿੱਚ ਸਾਫ਼ ਕਹਿੰਦੇ ਨੇ ਕਿ ਭਾਈ ਕਿਸੇ ਸਰਕਾਰ ਤੋਂ ਇਨਸਾਫ ਦੀ ਆਸ ਨਾ ਰੱਖਿਓ ਜੀ, ਕਹਿੰਦੇ ਨੇ। ਤੇ ਉਸੇ ਸਟੇਜ ਤੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ 1.5 ਮਹੀਨਾ ਮੰਗ ਕੇ ਲਿਆਉਂਦੇ ਨੇ। ਉਸੇ ਦਿਨ ਜੀ ਉਸੇ ਦਿਨ ਉਸੇ ਸਟੇਜ ਤੋਂ ਇੱਕੋ ਪਾਰਟੀ ਦਾ ਐਮਐਲਏ ਕਹਿ ਰਿਹਾ ਕਿ ਉਮੀਦ ਨਾ ਕਰਿਓ, ਦੂਸਰੇ ਪਾਸੇ ਉਸੇ ਸਟੇਜ ਤੋਂ ਸਪੀਕਰ ਕਹਿ ਰਿਹਾ 1.5 ਮਹੀਨਾ ਦੇ ਦਿਓ। ਤੇ ਉਹ 1.5 ਮਹੀਨਾ ਅੱਜ ਤੱਕ ਨਹੀਂ ਆਇਆ ਪ੍ਰਵੀਨ ਜੀ। ਅਗਲਿਆਂ ਨੇ ਹਲੇ ਫਿਰ 31 ਜਨਵਰੀ ਤੱਕ ਦਾ ਅਲਟੀਮੇਟਮ ਦੇ ਦਿੱਤਾ ਕਿ ਨਹੀਂ 5 ਨੂੰ ਅਸੀਂ ਚੱਕਾ ਜਾਮ ਕਰਾਂਗੇ। ਸੋ ਉਹ ਕੁੰਵਰ ਵਿਜੇ ਪ੍ਰਤਾਪ ਜਿਹੜੇ ਸਮੇਂ-ਸਮੇਂ ਬੋਲਦੇ ਰਹੇ, ਆਵਾਜ਼ ਚੱਕਦੇ ਰਹੇ, ਚਾਹੇ ਉਹ ਵਿਧਾਨ ਸਭਾ 'ਚ ਹੋਵੇ ਤੇ ਚਾਹੇ ਮੰਚ ਤੋਂ ਹੋਵੇ। ਹੁਣ ਵੀ ਮਾਮਲਾ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਹੀ ਆ। ਅਸਤੀਫੇ ਦੇ ਪਿੱਛੇ ਕਾਰਨ ਹੁਣ ਵੀ ਬੇਅਦਬੀ ਦਾ ਮਾਮਲਾ। ਠੀਕ ਹੈ ਪ੍ਰਵੀਨ ਜੀ, ਇਹ ਉਹ ਕੁੰਵਰ ਵਿਜੇ ਪ੍ਰਤਾਪ ਹੈ ਜਿਹਦੀ ਬਾਂਹ ਫੜ ਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਆਹ ਫਾਈਲ ਪਈ ਆ ਜੀ, ਚੰਨੀ ਨੇ ਨਹੀਂ ਫਰੋਲੀ, ਕੈਪਟਨ ਨੇ ਨਹੀਂ ਅਣਗੌਲਿਆ ਕਰਤਾ, ਅਸੀਂ ਆਉਂਦੇ ਹੀ ਲਾਗੂ ਕਰਾਂਗੇ, ਦੋਸ਼ੀ ਅੰਦਰ ਹੋਣਗੇ ਜੀ। ਅੱਜ ਤੱਕ ਉਹ ਫਾਈਲ ਦਾ ਪਹਿਲਾ ਪੰਨਾ ਵੀ ਕਿਸੇ ਨੇ ਪੜ੍ਹ ਕੇ ਨਹੀਂ ਦੇਖਿਆ। ਤੇ ਇਸ ਲਈ ਕੁੰਵਰ ਵਿਜੇ ਪ੍ਰਤਾਪ ਦਾ ਇਹ ਰੋਸ ਹੈ ਕਿ ਮੇਰੇ ਨਾਲ ਵੀ ਧੋਖਾ ਹੋਇਆ। ਉਹ ਅੰਦਰੋਂ ਅੰਦਰ ਹੀ ਆਪਣੇ ਆਪ ਨੂੰ ਕਿਤੇ ਗੁਨਾਹਗਾਰ ਮਹਿਸੂਸ ਕਰ ਰਹੇ ਹੋਣਗੇ ਕਿ ਮੈਂ ਪੰਜਾਬ ਦਾ ਦੋਖੀ ਬਣ ਗਿਆ, ਮੈਂ ਜਿਹੜੇ ਚੱਕਰ 'ਚ ਛੱਡੀ ਆਪਣੀ ਸਰਕਾਰੀ ਨੌਕਰੀ, ਕਿ ਸ਼ਾਇਦ ਇਸ ਪਾਰਟੀ 'ਚ ਆ ਕੇ ਮੈਂ ਉਹ ਕੰਮ ਕਰ ਲੂ ਜਿਹੜਾ ਮੈਂ ਸਰਕਾਰੀ ਅਹੁਦੇ ਤੇ ਨਹੀਂ ਕਰ ਪਾ ਰਿਹਾ, ਇਹ ਤਾਂ ਉਹਦੇ ਨਾਲੋਂ ਵੀ ਖਤਰਨਾਕ ਨਿਕਲੇ। ਸੋ ਅੰਦਰ 'ਚ ਆਪਣੇ ਆਪ 'ਚ, ਇਹਦਾ ਮਤਲਬ ਉਹਨਾਂ ਦਾ ਉਹ ਗੁੱਸਾ, ਉਹ ਲਾਵਾ ਫਟਿਆ ਜਿਹੜਾ ਅਸਤੀਫੇ ਦੇ ਰੂਪ ਸਾਹਮਣੇ ਆਇਆ। ਹੁਣ ਜੇਕਰ ਅਸਤੀਫੇ ਦੀ ਘਟਨਾਕ੍ਰਮ ਨੂੰ ਸਮਝਣਾ ਹੋਵੇ ਤਾਂ ਪ੍ਰਵੀਨ ਜੀ, ਕੁੰਵਰ ਵਿਜੇ ਪ੍ਰਤਾਪ ਭਰੋਸੇਯੋਗ ਜਿਹੜੀ ਕਮੇਟੀ ਬਣਾਈ ਗਈ ਆ ਪੰਜਾਬ ਵਿਧਾਨ ਸਭਾ ਦੀ, ਉਹਦੇ ਚੇਅਰਮੈਨ ਨੇ। ਠੀਕ ਹੈ। ਤੇ ਇਹਦੇ 3 ਮੈਂਬਰ ਨੇ ਜੀ, ਉਹ ਚੇਅਰਮੈਨ ਨੇ। ਤੇ ਇਸ ਕਮੇਟੀ ਦਾ ਕੰਮ ਹੁੰਦਾ ਹੈ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜਾ ਵੀ ਕੋਈ ਮਤਾ ਆਉਂਦਾ, ਜਿਹੜਾ ਕੋਈ ਸਰਕਾਰ ਦਾ ਫੈਸਲਾ ਆਉਂਦਾ, ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ। ਉਸ ਦੀ ਭਰੋਸੇਯੋਗਤਾ ਲੋਕਾਂ 'ਚ ਬਣੀ ਰਹੇ, ਉਹ ਅਮਲੀ ਰੂਪ 'ਚ ਲਾਗੂ ਹੋ ਸਕੇ, ਉਸ ਦੇ ਉੱਤੇ ਨਜ਼ਰਸਾਨੀ ਕਰਨਾ, ਉਸ ਨੂੰ ਅਗਲੇ ਪੜਾਵਾਂ ਤੱਕ ਲੈ ਕੇ ਜਾਣਾ, ਜੇਕਰ ਕਿਤੇ ਖੜੋਤ ਆਉਂਦੀ ਆ ਉਸ 'ਚ ਉਹਨੂੰ ਲੰਘਾਉਣਾ, ਇਹ ਕੰਮ ਹੈ। ਠੀਕ ਹੈ। ਤੇ ਇਸੇ ਹਵਾਲੇ ਨਾਲ ਮੈਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਮਾਮਲਾ ਬਣਿਆ ਕਿ ਜੀ ਕੁੰਵਰ ਵਿਜੇ ਪ੍ਰਤਾਪ ਨੇ ਪੰਜਾਬ ਦੇ ਚੀਫ ਸੈਕਟਰੀ ਨੂੰ ਜੀ, ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਨੂੰ ਤੇ ਨਾਲ ਹੀ ਪੰਜਾਬ ਦੇ ਡੀਜੀਪੀ ਨੂੰ, ਤਿੰਨਾਂ ਨੂੰ ਬੈਠਕ ਲਈ ਸੱਦ ਲਿਆ ਸੀ
ਜੀ, ਜੀ। ਮੈਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਇਹ ਸੰਭਵ ਹੈ, ਕੀ ਇਹਨਾਂ ਕੋਲ ਅਧਿਕਾਰ ਹੈ ਬੈਠਕ ਬਣਾਉਣ ਦਾ। ਇਹ ਗੱਲ ਅਧਿਕਾਰੀਆਂ ਤਾਂ ਦੱਸੀ। ਕੁਲਤਾਰ ਸੰਧਵਾ ਹੋਰਾਂ ਨੇ ਖੁਦ ਮੰਨੀ ਕਿ ਹਾਂ ਉਹਨਾਂ ਕੋਲ ਅਧਿਕਾਰ ਹੈ। ਮੇਰੀ ਗੱਲ ਹੋਈ, ਜੀ ਮੈਂ ਫੋਨ ਕੀਤਾ ਤੇ ਉਹਨਾਂ ਨੇ ਮੰਨੀ ਇਹ ਗੱਲ ਕਿ ਹਾਂ ਬਿਲਕੁਲ ਕੁੰਵਰ ਵਿਜੇ ਪ੍ਰਤਾਪ ਨੂੰ ਇਹ ਅਧਿਕਾਰ ਹੈ ਕਿ ਉਹ ਬੈਠਕ ਬੁਲਾ ਸਕਦੇ ਨੇ। ਠੀਕ ਹੈ। ਪਰ ਕਹਿੰਦੇ ਕਿ ਇਹ ਵੱਖਰਾ ਸਵਾਲ ਖੜਾ ਹੋ ਗਿਆ ਕਿ ਫਿਰ ਉਸੇ ਦਿਨ ਕੁਲਤਾਰ ਸੰਧਵਾ ਹੋਰਾਂ ਨੇ ਬੈਠਕ ਕਿਉਂ ਬੁਲਾ ਲਈ। ਇਹਨਾਂ ਨੇ ਬੈਠਕ ਰੱਖੀ ਹੋਈ ਸੀ, ਇਹਨਾਂ ਨੇ ਇਹਨਾਂ ਸਾਰਿਆਂ ਨੂੰ ਸੱਦਿਆ ਹੋਇਆ ਸੀਗਾ, ਪੰਜਾਬ ਦੇ ਚੀਫ ਸੈਕਟਰੀ ਨੂੰ ਵੀ, BK ਜੱਜੂਏ ਨੂੰ ਵੀ, ਪੰਜਾਬ ਦੇ DGP ਨੂੰ ਤੇ ਪ੍ਰਿੰਸੀਪਲ ਸੈਕਟਰੀ ਨੂੰ ਵੀ, ਕਿ ਭਾਈ ਆ ਜਾਓ ਆਪਾਂ ਗੱਲ ਕਰੀਏ ਬੇਅਦਬੀ ਮਾਮਲਿਆਂ ਦੇ ਵਿੱਚ ਕਿੱਥੇ ਮਾਮਲਾ ਖੜਾ ਹੈ, ਇਸ ਨੂੰ ਕਿਵੇਂ ਅੱਗੇ ਤੋਰਿਆ ਜਾ ਸਕਦਾ ਹੈ, ਕਿਹੜੀ ਜਾਂਚ ਰਿਪੋਰਟ ਅੱਗੇ ਲੈ ਕੇ ਜਾਣੀ ਹੈ, ਕਿਹੜੀ ਸਿੱਟ ਦੀ ਰਿਪੋਰਟ ਲਾਗੂ ਕਰਨੀ ਹੈ, ਕਿਹਦੇ ਉੱਤੇ ਕਾਰਵਾਈ ਹੋਈ ਹੈ, ਸਰਕਾਰ ਉਹਦੀ ਕੀ ਭੂਮਿਕਾ ਹੈ, ਸਾਰਾ ਕੁਝ ਆਪਾਂ ਦੇਖਣਾ, ਪੁਲਿਸ ਵਾਲੇ ਪੱਖ ਤੋਂ ਵੀ ਸਰਕਾਰ ਵਾਲੇ ਪੱਖ ਤੋਂ ਵੀ। ਸੋ ਇਸ ਲਈ ਬੈਠਕ ਸੀ। ਪਰ ਅਚਾਨਕ ਇੱਕ ਦਿਨ ਪਹਿਲਾਂ ਸੁਨੇਹਾ ਲੱਗਦਾ ਹੈ, ਜਿੰਨੀਆਂ ਵਿਧਾਨ ਸਭਾ ਦੀਆਂ ਕਮੇਟੀਆਂ ਨੇ 90% ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਹੀ ਆਗੂ ਦੇ ਮੁਖੀ ਨੇ, ਇੱਕ ਦੋ ਕਮੇਟੀਆਂ ਨੇ ਜਿਹ ਚ ਵਿਰੋਧੀ ਧਿਰ ਦਾ ਕੋਈ ਲੀਡਰ ਹੈਗਾ ਮੋਢੀ। ਸੋ ਇਸ ਲਈ ਜਿੰਨੀਆਂ ਕਮੇਟੀਆਂ ਵਿਧਾਨ ਸਭਾ ਦੀਆਂ ਬਣੀਆਂ ਉਹਨਿਆਂ ਦੇ ਚੇਅਰਮੈਨਾਂ ਨੂੰ ਮੀਟਿੰਗ ਲਈ ਸੱਦ ਲਿਆ ਗਿਆ ਜੀ। ਤੇ ਕੁੰਵਰ ਵਿਜੇ ਪ੍ਰਤਾਪ ਨੂੰ ਇਹ ਲੱਗਿਆ ਕਿ ਮੇਰੀ ਉਹ ਮੀਟਿੰਗ ਨੂੰ ਖਰਾਬ ਕਰਨ ਲਈ, ਮੇਰੀ ਉਹ ਮੀਟਿੰਗ ਨੂੰ ਰੱਦ ਕਰਨ ਲਈ ਇਹ ਬੈਠਕ ਸੱਦੀ ਗਈ ਹੈ ਜੀ। ਜਦੋਂ ਕਿ ਕੁਲਤਾਰ ਸੰਧਵਾ ਦਾ ਕਹਿਣਾ ਕਿ ਮੈਂ ਇਹ ਚਾਹੁੰਦਾ ਸੀ ਕਿ ਜਿਵੇਂ ਜੀਰੇ ਵਾਲੇ ਮਾਮਲੇ ਵਿੱਚ 2010 ਵਾਲੀ ਕਮੇਟੀ ਦਾ ਹੁਣ ਹਵਾਲਾ ਆ ਰਿਹਾ, ਹਾਂਜੀ, ਤੇ ਉਹ ਮਤਲਬ ਮੈਨੂੰ ਇਸ ਵਾਲੇ ਨਾਲ ਕਹਿ ਰਹੀ ਸੀ ਕਿ ਆਪਾਂ ਉਹ ਰਿਪੋਰਟ ਸਾਹਮਣੇ ਵੀ ਲਿਆਂਦੀ ਹੈ ਨਾ। ਸੋ ਕਹਿੰਦੇ ਹੁਣ ਜਿਵੇਂ ਤੁਸੀਂ ਹਵਾਲਾ ਦੇ ਰਹੇ ਹੋ ਕਹਿੰਦੇ ਉਸ ਰਿਪੋਰਟਾਂ ਦਾ, ਤੇ ਉਸ ਲਈ ਕਿ ਏਦਾਂ ਉਹ ਐਂ ਨਾ ਰਹਿ ਜਾ ਕਰਨ, ਮੈਂ ਚਾਹੁੰਦਾ ਕਿ ਜਿਹੜੀਆਂ ਕਮੇਟੀਆਂ ਕੋਈ ਰਿਪੋਰਟਾਂ ਲਿਆਉਣ ਉਹ ਪੇਸ਼ ਹੋਣ, ਤੇ ਪੇਸ਼ ਹੋਣ ਤੋਂ ਬਾਅਦ ਉਹਨੂੰ ਅਮਲੀ ਜਾਮਾ ਪਹਿਨਾਇਆ ਜਾਵੇ। ਇਸ ਲਈ ਮੈਂ ਚੇਅਰਮੈਨਾਂ ਨੂੰ ਸੱਦਿਆ ਸੀ ਕਿ ਭਾਈ ਆਪਾਂ ਰਿਪੋਰਟਾਂ ਜਿਹੜੀਆਂ ਤੁਸੀਂ ਤਿਆਰ ਕਰਦੇ ਹੋ ਕੋਈ ਵੀ, ਉਹਦੇ ਆਧਾਰ ਤੇ ਕੀ ਕੰਮ ਹੋ ਸਕਦਾ, ਕਮੇਟੀਆਂ ਦੀ ਰਿਪੋਰਟਾਂ ਨੂੰ ਆਪਾਂ ਕਿਵੇਂ ਲਾਗੂ ਕਰ ਸਕਦੇ ਹਾਂ। ਮੈਂ ਉਹਦੇ ਲਈ ਕਹਿੰਦਾ ਅਗਲੀ ਮਤਲਬ ਕਿ ਵਿਉਂਤਬੰਦੀ ਕਰਨਾ ਚਾਹੁੰਦੀ ਸੀ। ਮੈਂ ਤਾਂ ਬੜੀ ਗੰਭੀਰਤਾ ਲਈ ਕਹਿੰਦੇ ਬੈਠਕ ਸੱਦੀ ਸੀ। ਪਰ ਆਹ ਮਾਮਲਾ ਕਹਿੰਦੇ ਕਿ ਵਿੱਚ ਕਿਵੇਂ ਆ ਗਿਆ ਮੈਨੂੰ ਨਹੀਂ ਪਤਾ। ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫਾ ਜ਼ਰੂਰ ਮੈਨੂੰ ਭੇਜਿਆ ਜੀ, ਤੇ ਕੋਈ ਨਾ ਕਹਿੰਦੇ ਅਸੀਂ ਰਾਏ ਕਰਕੇ ਫੈਸਲਾ ਲਵਾਂਗੇ, ਅਜੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ। ਮੈਂ ਕਿਹਾ ਠੀਕ ਹੈ ਜੀ। ਫਿਰ ਮਸਲਾ ਆਇਆ ਕਿ ਕੀ ਇਹ ਕੁਲਤਾਰ ਸੰਧਵਾ ਹੋਰਾਂ ਨੇ ਆਪ ਮਹਾਰੇ ਬੈਠਕ ਸੱਦ ਲਈ ਜੀ, ਕੀ ਇਹ ਅਣਗਹਿਲੀ ਚ ਸੱਦੀ ਗਈ, ਕੀ ਕੋਈ ਭੁਲੇਖਾ ਰਹਿ ਗਿਆ। ਤੇ ਜਦੋਂ ਪੜਚੋਲ ਕੀਤੀ ਅਧਿਕਾਰੀਆਂ ਨਾਲ, ਦਫ਼ਤਰਾਂ ਚ ਇੱਧਰ ਉੱਧਰ ਬੂਹੇ ਭੰਨੇ, ਤਾਂ ਪ੍ਰਵੀਨ ਜੀ ਗੱਲ ਇਹ ਨਿਕਲੀ ਕਿ ਜਦੋਂ ਚੀਫ ਸੈਕਟਰੀ ਨੂੰ ਸੱਦਿਆ, ਜਦੋਂ ਪ੍ਰਿੰਸੀਪਲ ਸੈਕਟਰੀ ਨੂੰ ਸੱਦਿਆ, ਜਦੋਂ DGP ਨੂੰ ਸੱਦਿਆ, ਇਹ ਤਿੰਨੇ ਵਿਅਕਤੀ ਉਹ ਨੇ ਜਿਹੜੇ ਸਿੱਧੇ ਮੁੱਖ ਮੰਤਰੀ ਨੂੰ ਜਵਾਬ ਦੇ। ਠੀਕ ਹੈ। ਤੇ ਤਿੰਨੇ ਰੋਏ ਕਿ ਜਨਾਬ ਲੋਕਾਂ ਤਾਂ ਸਾਨੂੰ ਮੁਜਰਮ ਕਰਾਰ ਦੇ ਦੇਣਾ ਹੈ, ਜਨਾਬ ਸਾਡੀ ਗੱਲ ਖੜਿੱਕੀ ਚ ਆ ਜਾਣੀ ਹੈ, ਕੁੰਵਰ ਵਿਜੇ ਪ੍ਰਤਾਪ ਨੇ ਬੈਠਕ ਤੋਂ ਬਾਅਦ ਪਤਾ ਨਹੀਂ ਕੀ ਕਹਿ ਦੇਣਾ ਕਿ ਇਹ ਨਹੀਂ ਕੁਝ ਕਰਦੇ ਜਾਂ ਉਹ ਨਹੀਂ ਕਰਦੇ, ਸਾਨੂੰ ਬਚਾਓ। ਸੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਬਚਾਇਆ ਕਿ ਕੇਜਰੀਵਾਲ ਰਾਘਵ ਚੱਡਾ ਨੇ ਬਚਾਇਆ ਹੈ, ਕੀ ਕਿਸੇ ਨੇ ਹੁਕਮ ਲਾਇਆ ਕੁਲਤਾਰ ਸੰਧਵਾ ਨੂੰ ਕਿ ਜੀ ਇਹ ਬੈਠਕ ਕਰ ਲਓ। ਤੇ ਇਹ ਬੈਠਕ ਦਾ ਇਹ ਨਤੀਜਾ ਹੋਇਆ ਕਿ ਇਸ ਬੈਠਕ ਦੇ ਚੱਲਦਿਆਂ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ ਸਾਹਮਣੇ ਆ ਗਿਆ। ਹੁਣ ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫਾ ਦਿੱਤਾ ਜੀ। ਅਸਤੀਫਾ ਦੇਣ ਤੋਂ ਬਾਅਦ ਹੁਣ ਪਤਾ ਚੱਲ ਰਿਹਾ ਕਿ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਇੱਕ ਪਾਸੇ ਇਹ ਸਵਾਲ ਖੜਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫਾ ਕਿਉਂ ਦਿੱਤਾ। ਠੀਕ ਹੈ। ਜੇ ਉਦਣ ਬੈਠਕ ਰੱਦ ਹੋ ਗਈ ਤਾਂ ਦੂਏ ਦਿਨ ਸੱਦ ਲੈਂਦੇ, ਲਾਂਬੇ ਹੋਣ ਦੀ ਕੀ ਲੋੜ ਸੀ, ਸਗੋਂ ਤੇ ਗੱਜ ਵੱਜ ਕੇ ਸੱਦਦੇ। ਫਿਰ ਕੋਈ ਸਰਕਾਰ ਸ਼ਰਾਰਤ ਕਰਦੀ, ਫਿਰ ਤੀਏ ਦਿਨ ਸੱਦਦੇ। ਤੇ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ। ਕੁਝ ਧਿਰਾਂ ਨੇ ਕਿਹਾ ਕਿ ਭਾਈ ਅਸਤੀਫਾ ਦਿੱਤਾ ਨਹੀਂ, ਦਿੱਲੀ ਵਾਲੇ ਆਕਾਵਾਂ ਨੇ ਧੱਕੇ ਨਾਲ ਲੈ ਲਿਆ। ਅੱਛਾ ਜੀ। ਇਹ ਵੀ ਚਰਚਾ ਆਮ ਆਦਮੀ ਪਾਰਟੀ ਦੇ ਅੰਦਰ ਹੀ ਹੈ ਚਰਚਾ। ਠੀਕ ਹੈ। ਪੁਸ਼ਟੀ ਕਿਸੇ ਪਾਸਿਓਂ ਨਹੀਂ। ਉਹ ਕਹਿੰਦੇ ਜੀ ਐ ਨਹੀਂ ਹੋਊਗਾ, ਅਸਤੀਫਾ ਦਿੱਤਾ ਨਹੀਂ ਹੋਊਗਾ, ਉਹ ਤਾਂ ਧੱਕੇ ਨਾਲ ਲਿਆਊਗਾ ਕਿ ਤੂੰ ਸਾਡੀ ਇਹ ਮਤਲਬ ਕਿ ਹੋਰ ਇਹ ਮਤਲਬ ਕਿ ਸਾਨੂੰ ਨਵੀਂ ਮੁਸੀਬਤਾਂ ਚ ਪਾਈ ਜਾਂਦਾ। ਸੋ ਇਸ ਲਈ ਕਹਿੰਦੇ ਹੋ ਸਕਦਾ ਕਿ ਜਬਰੀ ਅਸਤੀਫਾ ਮੰਗਿਆ ਗਿਆ ਹੋਵੇ ਜੀ। ਪਰ ਹੁਣ ਪਤਾ ਲੱਗ ਰਿਹਾ ਕਿ ਉਹਨਾਂ ਦੀਆਂ ਮਿੰਨਤਾਂ ਤਰਲਿਆਂ ਤੇ ਆ ਗਈ ਆਮ ਆਦਮੀ ਪਾਰਟੀ। ਦੋ ਤਾਂ ਮੰਤਰੀ ਉਹ ਲਾਤੇ ਪੱਕੇ ਮਗਰ। ਠੀਕ ਹੈ। 3 MLA, 5 ਜਣੇ ਮਨਾਉਣ ਚ ਜੁਟੇ ਨੇ। ਕੱਲ ਦਿਨ ਸਾਰਾ ਦਿਨ ਇਸੇ ਕੰਮ ਚ ਲੰਘਾਇਆ ਤੇ ਅੱਜ ਮੈਨੂੰ ਪਤਾ ਲੱਗ ਰਿਹਾ ਕੁਝ ਮੁਲਾਕਾਤ ਲਈ ਜਾ ਰਹੇ ਨੇ ਉਹਨਾਂ ਨਾਲ ਜੀ। ਤੇ ਪੂਰੀ ਜੱਦੋਜਹਿਦ ਲੱਗੀ ਹੈ। ਫਿਰ ਜੇ ਮਨਾਉਣਾ ਹੈ ਫਿਰ ਅਸਤੀਫਾ ਦੀ ਕਹਾਣੀ ਦੇ ਪਿੱਛੇ ਜੇ ਦਿੱਲੀ ਹੈ ਫਿਰ ਮਨਾਉਣ ਵਾਲਾ ਡਰਾਮਾ ਹੈ, ਫਿਰ ਅਸਤੀਫਾ ਪ੍ਰਵਾਨ ਹੋਏਗਾ। ਠੀਕ ਹੈ। ਜੇਕਰ ਰੋਸਾ ਹੈ ਕੁੰਵਰ ਵਿਜੇ ਪ੍ਰਤਾਪ ਦਾ, ਫਿਰ ਉਹ ਰੋਸੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਨਗੇ। ਮੈਨੂੰ ਪਤਾ ਲੱਗ ਰਿਹਾ 2 ਮੰਤਰੀ ਜਿਹੜੇ ਲਾਏ ਨੇ ਉਹ ਪੂਰਾ ਭਰੋਸਾ ਦੇ ਰਹੇ ਨੇ ਕਿ ਫਿਕਰ ਨਾ ਕਰੋ ਕੁੰਵਰ ਸਾਹਿਬ, ਅਸੀਂ ਤੁਹਾਡੀ ਵਾਲੀ ਫਾਈਲ ਨੂੰ ਸਾਰੇ ਕਾਰਵਾਈ ਕਰਾਂਗੇ, ਫਿਕਰ ਨਾ ਕਰੋ ਕੁੰਵਰ ਸਾਹਿਬ, ਦੋਸ਼ੀਆਂ ਨੂੰ ਅੰਦਰ ਦੇਵਾਂਗੇ, ਸਾਨੂੰ ਪਤਾ ਹੈ ਪੰਜਾਬ ਦਾ ਮਾਮਲਾ ਹੈ, ਅਸੀਂ ਵੀ ਚਾਹੁੰਦੇ ਹਾਂ, ਤੁਸੀਂ ਫਿਕਰ ਨਾ ਕਰੋ, ਸਾਨੂੰ ਪਤਾ ਹੈ। ਸੋ ਇਸ ਬਾਰੇ ਨਾਲ ਕੀ ਇਹ 24 ਤੱਕ ਲਿਜਾਣ ਦੀ
ਕਵਾਇਦ ਆ ਆਮ ਆਦਮੀ ਪਾਰਟੀ ਦੀ ਇਸ ਮਾਮਲੇ ਨੂੰ, ਹੂੰ, ਹੂੰ, ਜਾਂ ਹੂੰ, 27 ਤੱਕ ਖਿੱਚਣ ਦੀ ਕਵਾਇਦ ਹੈ, ਇਹਦੇ ਪਿੱਛੋਂ ਫਿਰ ਵੋਟਾਂ ਹਾਸਲ ਕਰਨ ਦੀ ਸੋਚ ਰਹੀ ਹੈ ਆਮ ਆਦਮੀ ਪਾਰਟੀ। ਹੂੰ, ਜੇਕਰ ਇਹ ਵੋਟਾਂ ਦੀ ਸਿਆਸਤ ਨਾ ਹੁੰਦੀ ਤਾਂ ਹੁਣ ਤੱਕ ਕਾਰਵਾਈ ਹੋਈ ਹੁੰਦੀ। ਜੀ। ਸੋ ਜਾਂ ਇਹ ਇਸ ਮਸਲੇ ਨੂੰ ਠੰਡੇ ਬਸਤੇ ਹੀ ਪਾਉਣਾ ਚਾਹੁੰਦੇ ਨੇ, ਜੋ ਹੂੰ, ਵੀ ਹੈ। ਕੁੰਵਰ ਵਿਜੇ ਪ੍ਰਤਾਪ ਦੇ ਸਟੈਂਡ ਨੇ ਇੱਕ ਵਾਰ ਫਿਰ ਪੰਜਾਬ ਨੂੰ ਭਰੋਸਾ ਦਵਾਇਆ ਕਿ ਹੂੰ, ਫਿਕਰ ਨਾ ਕਰੋ, ਇਸ ਮਸਲਿਆਂ ਦੇ ਉੱਤੇ ਲੜਨ ਵਾਲੀਆਂ ਧਿਰਾਂ ਜੇ ਜਿਉਂਦੀਆਂ ਨੇ। ਜੀ। ਸੋ ਬਿਲਕੁਲ ਸਿਆਸਤ ਹੁਣ ਪੂਰੀ ਗਰਮਾਈ ਹੋਈ ਹੈ। ਆਮ ਆਦਮੀ ਪਾਰਟੀ ਦੀ ਉਧਰ ਵਿਰੋਧੀਆਂ ਦੇ ਨਿਸ਼ਾਨੇ ਵੀ ਆ ਰਹੇ ਨੇ ਆਮ ਆਦਮੀ ਪਾਰਟੀ ਦੇ, ਕਿ ਇਹਨਾਂ ਦਾ ਆਪਣਾ ਐਮਐਲਏ ਤੇ ਜਿਹੜਾ ਪਹਿਲਾਂ ਬੇਅਦਬੀ ਮਾਮਲਿਆਂ ਨਾਲ ਜੁੜਿਆ ਰਿਹਾ, ਉਹ ਬੰਦਾ ਇਹਨਾਂ ਤੋਂ ਨਾਰਾਜ਼ ਹੈ, ਇਹਨਾਂ ਦੀ ਕਾਰਕਰਦਗੀ ਤੋਂ ਨਾਰਾਜ਼ ਹੈ।